अजनाला के थाना पे कब्जा जो मिलिटेंसी के दौर में भी नहीं हुआ, जो भिंडरांवाला नहीं कर सका वो कर दिखाया। कहाँ है भगवंत मान की सरकार? थाने पे कब्जा कर रही है। कब्जा तो किसी ने नहीं किया। वो तो जे वैसे भी प्रोटेस्टर कई बार होंगे ने, यूपी बिहार ਦੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ, ਉਹਦੇ ਤਾਂ ਥਾਣੇ ਦੇ ਅੰਦਰ ਉਹ ਪੁਲਿਸਿਆਂ ਨੂੰ यूपी ਦੇ ਵਿੱਚ ਪੁਲਿਸ ਅਫਸਰ ਨੂੰ ਕੁੱਟ-ਕੁੱਟ ਕੇ ਮਾਰਿਆ ਥਾਣੇ ਦੇ ਅੰਦਰ ਉਹਨਾਂ ਨੇ। ਇੱਥੇ ਕਿਸੇ ਨੇ ਕਿਸੇ ਦੇ ਉੱਤੇ ਕੋਈ ਉਂਗਲ ਨਹੀਂ ਚੁੱਕੀ। ਅਸੀਂ ਸ਼ਲਾਘਾ ਕਰਦੇ ਹਾਂ ਰਾਜਦ ਜਿਹਨੇ ਵੀ ਇਹ ਡਿਸੀਜਨ ਲਿਆ। ਮੌਕੇ ਤੇ ਐਸਐਸਪੀ ਐਸਪੀ ਨੇ ਲਿਆ, ਉਹਨਾਂ ਨੇ ਬੜੀ ਇੰਟੈਲੀਜੈਂਟਲੀ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ, ਕਿਉਂਕਿ ਝੂਠੇ ਸੀ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਜੀ ਇਹ ਵਾਇਲੈਂਟ ਹੋ ਰਿਹਾ ਹੈ, ਤਾਂ ਕਿਸਾਨ ਮੋਰਚੇ ਵਾਂਗ ਪੀਸਫੁਲ ਹੋਣਾ ਚਾਹੀਦਾ। ਕਿਸਾਨ ਮੋਰਚਾ ਭੁੱਲ ਗਿਆ ਲੋਕਾਂ ਨੂੰ ਕਿ ਭਾਈ ਉਹ ਸ਼ੰਭੂ ਤੋਂ ਸਿੰਘੂ ਤੱਕ ਕਿਵੇਂ ਗਏ ਸੀ। ਸਾਰੀਆਂ ਵਿਰੋਧੀ ਪਾਰਟੀਆਂ ਖੂਨ ਖਰਾਬਾ ਕਰਵਾਉਣ ਤੇ ਸਿੱਖਾਂ ਉੱਤੇ ਗੋਲੀ ਚਲਾਉਣ 'ਚ ਖੁਸ਼ੀ ਮਹਿਸੂਸ ਕਰਦੀਆਂ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਸੰਭਵ ਨਹੀਂ। ਉਹਨਾਂ ਨੇ ਕਿਹਾ ਕਿ ਇਹ ਦੱਸਿਆ ਜਾਏ ਕਿ ਹਿੰਸਕ ਘਟਨਾ ਦੇ ਕੀ ਕਾਰਨ ਸਨ। ਅੰਮ੍ਰਿਤਪਾਲ ਸਿੰਘ ਦੇ ਐਲਾਨ ਤੇ ਕਿੰਨੇ ਅਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਸਮਰਥਕ ਪਹੁੰਚ ਹੋਣੇ, ਲਿਸਟਾਂ ਬਣੀਆਂ ਹੋਈਆਂ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत विच भारतीय एजेंसियां मीडिया ਅਤੇ ਗੁਲਾਮ ਬਿਰਤੀ ਸਿੱਖ ਅਜਨਾਲਾ ਘਟਨਾ ਨੂੰ ਲੈ ਕੇ ਕਾਵਾਂ ਰੋਲੀ ਪਾ ਰਹੇ ਨੇ। ਅਸਲ ਵਿੱਚ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਪੁਲਿਸ ਨੇ ਗੋਲੀਆਂ ਚਲਾ ਕੇ ਦਰਜਨਾਂ ਸਿੱਖਾਂ ਦੀਆਂ ਲਾਸ਼ਾਂ ਕਿਉਂ ਨਹੀਂ ਵਿਛਾਈਆਂ। ਸੋ ਪੁਲਿਸ ਵੱਲੋਂ ਬੜੇ ਸਬਰ ਅਤੇ ਧੰਮਲ ਨਾਲ ਇਸ ਸਥਿਤੀ ਨੂੰ ਸੰਭਾਲਿਆ, ਸੋ ਜਿਸ ਦੀ ਸ਼ਲਾਘਾ ਕਰਨੀ ਪੈਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਗੱਲ ਅਸੀਂ ਪਿਛਲੇ ਹਫਤੇ ਕਹੀ ਸੀ ਕਿ ਪੰਜਾਬ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਦੀ ਗੇਮ ਆਲਰੇਡੀ ਅਨਲੀਸ਼ ਹੋ ਚੁੱਕੀ ਹੈ, ਜਿਸ ਚੋਂ ਅਸੀਂ ਦੇਖਿਆ ਸੀ ਕਿ CBI ਨੇ 50 ਥਾਵਾਂ ਦੇ ਉੱਤੇ ਪੰਜਾਬ 'ਚ FCI ਕਰਪਸ਼ਨ ਦੇ ਨਾਂ ਥੱਲੇ ਛਾਪੇ ਮਾਰੇ, ਔਰ ਉਹਨਾਂ ਦੀ NIA ਨੇ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ 8 ਸੂਬਿਆਂ ਦੇ ਵਿੱਚ ਜਿਹੜਾ 70 ਤੋਂ 80 ਥਾਵਾਂ ਦੇ ਉੱਤੇ ਛਾਪਾਮਾਰੀ ਕੀਤੀ। ਫਿਰ ਉਸ ਤੋਂ ਅਗਲੇ ਦਿਨ ਅਸੀਂ ਦੇਖਿਆ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ 3 ਸਿੱਖ ਨੌਜਵਾਨ ਮਾਰੇ ਗਏ, ਇੱਕ ਗੈਂਗਸਟਰ ਬਣਾਇਆ ਗਿਆ ਤੇ ਦੂਸਰਿਆਂ 2 ਨੂੰ ਸਾਥੀ ਬਣਾਇਆ ਗਿਆ। ਹੁਣ ਇੱਕ ਪਾਸੇ ਅਜਨਾਲਾ ਘਟਨਾ ਨੂੰ ਲੈ ਕੇ ਜਿਵੇਂ ਕਾਵਾਂ ਰੌਲੀ ਸਾਰੇ ਨੈਸ਼ਨਲ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਤੇ ਔਰ ਆਪਣੇ ਗੁਲਾਮ ਬਿਰਤੀ ਸਿੱਖਾਂ ਵੱਲੋਂ ਵੀ ਔਰ ਕਾਂਦਰੂ ਲੋਕ ਰੈਂਟਾ ਸਿੱਖ ਜਿਹੜੇ ਨੇ ਔਰ ਪੂਰਾ ਜਿਹੜੇ ਹਿੰਦੂ ਤਵੀ ਸ਼ੇਖਰ ਗੁਪਤੇ ਵਰਗੇ ਸਾਰੇ ਜਿਹੜੇ ਨੇ ਉਹ ਬਾਹਰ ਨਿਕਲ, ਡਾਕਟਰ ਗਰਗ ਤੇ ਫਲਾਣਾ ਤੇ ਢਿਮਕਾ। ਪਰ ਨਾਲ ਦੀ ਨਾਲ ਇੱਕ ਖਬਰ, ਕਿਉਂਕਿ ਇਹਨਾਂ ਨੇ ਜਿਹੜਾ ਮੁੰਡੇ ਮਾਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਔਰ ਇਹਦੇ ਸਭ ਦੇ ਥੱਲੇ ਜਦੋਂ ਇਹ ਚੱਲ ਰਿਹਾ ਸੀ, ਇੱਕ ਖਬਰ ਜਿਹੜੀ ਬਿਲਕੁਲ ਦੱਬ ਦਿੱਤੀ ਗਈ ਕਿ 2 ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਕਿਹਾ ਕਿ ਗੋਇੰਦਵਾਲ ਜੇਲ੍ਹ ਚੋਂ ਜਿਹੜਾ ਜੇਲ੍ਹ ਚੋਂ ਕੱਢ ਕੇ ਉਹਨਾਂ ਨੂੰ ਝੂਠਾ ਮੁਕਾਬਲਾ ਬਣਾਇਆ। ਔਰ ਇਹ ਉਹ 2 ਨੇ ਜਿਨ੍ਹਾਂ ਨੂੰ ਸਿੱਧੂ ਮੂਸੇਵਾਲੇ ਦੇ ਮਰਡਰ ਦੇ ਵਿੱਚ ਮੇਨ ਨਾਮਜ਼ਦ ਕੀਤਾ ਹੋਇਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਤੇ ਬਿਸ਼ਨੋਈ ਗੈਂਗ ਤੇ ਇਹਦਾ ਉਹਨੂੰ ਦੋਨੋਂ ਮਾਰ। ਔਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਜੇ ਧਿਆਨ ਨਾਲ ਦੇਖੋ ਤੇ ਆਲਰੇਡੀ ਉਹ ਜਿਹੜੀ ਗੇਮ ਹੈ ਉਹ ਅਨਲੀਸ਼ ਹੋ ਚੁੱਕੀ ਹੈ। 2 ਗੈਂਗਸਟਰ ਅਕਿਊਜ਼ਡ ਇਨ ਸਿੱਧੂ ਮੂਸੇਵਾਲਾ ਕੇਸ ਕਿਲਡ ਇਨ ਗੋਇੰਦਵਾਲ ਜੇਲ੍ਹ ਕਲੈਸ਼ ਇਨ ਤਰਨਤਾਰਨ। ਉਹਦੀ ਕੋਈ ਡਿਟੇਲ ਨਹੀਂ ਹੈ। ਉਹਨਾਂ ਨੇ ਕਿਹਾ ਜੀ ਜੇਲ੍ਹ 'ਚ ਆਪਸ 'ਚ ਲੜ ਪਏ ਉਹਨਾਂ ਨੂੰ। ਮਤਲਬ ਇਹ ਹੈ ਕਿ ਇਹ ਟੋਟਲ ਜਿਹੜੀ ਹੈ ਐਲੀਮੀਨੇਸ਼ਨ ਦੀ ਲਾਈਨ ਸ਼ੁਰੂ ਹੈ। ਹੁਣ ਜਿਹੜੀ ਘਟਨਾ ਅਜਨਾਲੇ ਦੇ ਵਿੱਚ ਖਾਸ ਤੌਰ ਤੇ ਥਾਣੇ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਪੁਲਿਸ ਦੇ ਨਾਲ ਇੱਕ ਐਗਰੀਮੈਂਟ ਹੁੰਦਾ ਹੈ ਔਰ ਜਿਸ ਨੂੰ ਫੜਿਆ ਹੋਇਆ ਸੀ ਨੌਜਵਾਨ ਨੂੰ, ਉਹਨੂੰ ਅਦਾਲਤੀ ਜਿਹੜੀ ਹੈ ਪ੍ਰੋਸੈਸ ਰਾਹੀਂ ਉਹ ਅੰਮ੍ਰਿਤਸਰ ਜੇਲ੍ਹ 'ਚੋਂ ਰਿਹਾ ਕੀਤਾ ਜਾਂਦਾ ਔਰ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਆ ਜਾਂਦੇ ਨੇ ਅੰਮ੍ਰਿਤਪਾਲ ਸਿੰਘ। ਹੁਣ ਇਹਨਾਂ 3-4 ਦਿਨਾਂ ਦੇ ਵਿੱਚ ਜਿੰਨਾ ਤੂਫਾਨ ਖੜਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਤਾਂ ਨੈਸ਼ਨਲ ਮੀਡੀਆ ਜਾਂ ਦੂਜਾ ਤਾਂ ਇਹ ਸੀ ਕਿ अजनाला के थाना पे कब्जा जो मिलिटेंसी के दौर में भी नहीं हुआ, जो भिंडरांवाला नहीं कर सका वो कर दिखाया। कहाँ है भगवंत मान की सरकार? केजरीवाल मिला हुआ खालिस्तानियों के साथ और ये सारियां हेडलाइन चल रही, दिखाते हैं क्या हो रहा है, फिर कर रहे ने आ रहे ने पंजाब पुलिस भाग गई, क्या हो गया, खालिस्तान बन गया, अजनाला पाकिस्तान बॉर्डर से इतनी दूर है और इसका मतलब पाकिस्तान यहाँ आके बैठ गया है ना। ਹੁਣ ਇਹ ਸਾਰਿਆਂ ਦੇ ਚੱਲਦੇ ਆ ਹੁਣ ਜਿਹੜੇ ਕੋਈ 1-2 ਬੈਲੈਂਸਡ ਮਾਈਂਡਡ ਸਿੱਖ ਸਕਾਲਰਸ ਨੇ ਕਿਹਾ ਕਿ ਵੀ
ਇਹ ਐਸਾ ਹੈ ਕਿ ਇਹਨਾਂ ਨੂੰ ਏਡੀ, ਔਰ ਕੱਲਾ ਇਹ ਨਹੀਂ ਹੈ, ਇਹ ਜੇ ਵੀਕਐਂਡ ਤੇ ਅਸੀਂ ਦੇਖੀਏ, ਇਸ ਤੋਂ ਪਹਿਲਾਂ ਕਿ ਮੈਂ ਕਮੈਂਟ ਕਰਾਂ, ਔਰ ਉਹਦੇ 'ਚ ਭਗਵੰਤ ਮਾਨ ਉਹਨੇ ਪਹਿਲਾਂ ਤਾਂ ਕੌਸ਼ੀਅਸ ਅਪਰੋਚ ਹੀ ਰਹੀ, ਔਰ ਅਸੀਂ ਇਸ ਗੱਲ ਦੀ ਤਾਰੀਫ ਵੀ ਕੀਤੀ ਕਿ ਭਾਈ ਪੁਲਿਸ ਨੇ ਸੰਜਮ ਤੋਂ ਕੰਮ ਲਿਆ ਹੈ। ਹਾਲਾਂ ਉਸ ਦੇ ਵਿੱਚ ਕੁਝ ਹੋਰ ਵੀ ਜਿਹੜਾ ਮੈਂ ਸਮਝਦਾ ਕਿ ਕੁਦਰਤ ਵੱਲੋਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ। ਹੁਣ ਜਿਹੜੇ ਹਰਪਾਲ ਸਿੰਘ ਰੰਧਾਵਾ ਉੱਥੇ ਸੁਪਰਡੈਂਟ ਪੁਲਿਸ ਸੀ, ਐਸਪੀ, ਉਹ ਜਿਹੜੇ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਜਿਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਸ਼ਹਾਦਤ ਪਾਈ, ਜਿਨ੍ਹਾਂ ਨੂੰ ਜਿਉਂਦੇ ਜੰਡ ਨਾਲ ਬੰਨ੍ਹ ਕੇ ਸਾੜਿਆ ਗਿਆ ਸੀ, ਉਹਨਾਂ ਦਾ ਪੁੱਤ ਹੈ ਔਰ ਅੰਮ੍ਰਿਤਧਾਰੀ ਹੈ, ਐਸਪੀ ਹੈ। ਸੋ ਮਤਲਬ ਮੈਂ ਸਮਝਦਾ ਵੀ ਇਹ, ਕਿਉਂਕਿ ਉਹਦੇ ਸਾਹਮਣੇ ਤਾਂ ਜਦੋਂ ਉਹਨੇ ਦੇਖਿਆ ਵੀ ਸਿੱਖ ਸੰਗਤ ਆਈ ਹੈ ਮਹਾਰਾਜ ਦੀ ਜਿਹੜਾ ਸਰੂਪ ਨਾਲ, ਉਹਨੂੰ ਤਾਂ ਲੱਗਾ ਕਿ ਵੀ ਮੇਰੇ ਤਾਂ ਦਾਦੇ ਨੇ ਆਪਣਾ ਆਪਾ ਕੁਰਬਾਨ ਕੀਤਾ ਹੋਇਆ, ਔਰ ਉੱਥੇ ਜੋ ਕਰਤੂਤ ਮਾਤ ਨਰੈਣੂ ਨੇ ਕੀਤੀ ਸੀ, ਖੂਹ 'ਚ ਜਾਂਦੀ ਨੌਕਰੀ, ਜੇ ਨੌਕਰੀ 'ਚੋਂ ਹੀ ਕੱਢ ਦੇਣਗੇ ਨਾ, ਇਹ ਨਹੀਂ ਕਰਨਾ। ਔਰ ਇਹ ਮੈਂ ਸਮਝਦਾ ਵੀ ਮੌਕੇ ਇਸੇ ਤਰ੍ਹਾਂ ਐਸਐਸਪੀ ਅੰਮ੍ਰਿਤਸਰ ਦਾ, ਬੇਸ਼ੱਕ ਉਹ ਸਿੱਖੀ ਸਰੂਪ 'ਚ ਨਹੀਂ ਹੈ, ਲੇਕਿਨ ਉਹਨੇ ਵੀ ਇੱਕ ਸਬਰ ਦਿਖਾਇਆ, ਔਰ ਜ਼ਾਹਰ ਹੈ ਵੀ ਹੋ ਸਕਦਾ ਅਪਰ ਲੈਵਲ ਦੇ ਉੱਤੇ ਗਵਰਨਮੈਂਟ ਨੇ ਉਹਨਾਂ ਨੇ ਕਿਹਾ ਹੋਣਾ ਵੀ ਅਸੀਂ ਤਾਂ ਪਾਵਰ 'ਚ ਇਸ ਲਈ ਆਏ ਹਾਂ, ਔਰ ਆਮ ਆਦਮੀ ਪਾਰਟੀ ਨੂੰ ਵੋਟਾਂ ਕਿਹਨੇ ਪਾਈਆਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਬਾਈਬਲ ਕਲਾਂ 'ਚ ਗੋਲੀ ਕਾਂਡ ਕੀਤਾ। ਉਹ ਲੋਕਾਂ 'ਚ ਗੁੱਸਾ ਸੀ ਕਿ ਭਾਈ ਇਨਸਾਫ, ਉਹਨਾਂ ਨੇ ਕਰਤੂਤ ਕੀਤੀ, ਬਾਦਲ ਕਿਆਂ ਨੇ, ਅਮਰਿੰਦਰ ਨੇ ਜਿਹੜਾ ਹੈ ਉਹ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੁੱਕੀ ਨਹੀਂ ਦਿੱਤਾ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਤਾਂ 1 ਸਾਲ ਜੀ, ਸਾਡੀ ਅਜੇ ਤਾਂ ਸਾਲ ਪੂਰਾ ਹੋਇਆ। ਉਹੀ ਡੇਟਾਂ ਸੀ ਜਦੋਂ ਫਰਵਰੀ ਦੀਆਂ, ਉਹੀ ਪੀਰੀਅਡ ਸੀ ਸਾਕਾ ਨਨਕਾਣਾ ਸਾਹਿਬ ਦਾ ਵੀ ਚੱਲ ਰਿਹਾ। ਸੋ ਮੈਂ ਸਮਝਦਾ ਵੀ ਇਸ ਦੇ ਲਈ ਅਸੀਂ ਸ਼ਲਾਘਾ ਕਰਦੇ ਹਾਂ ਰਾਦਰ ਜਿਹਨੇ ਵੀ ਇਹ ਡਿਸੀਜਨ ਲਿਆ। ਮੌਕੇ ਤੇ ਐਸਪੀ ਨੇ ਲਿਆ, ਉਹਨਾਂ ਨੇ ਬੜੀ ਇੰਟੈਲੀਜੈਂਟਲੀ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ, ਕਿਉਂਕਿ ਝੂਠੇ ਸੀ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਕੇਸ ਝੂਠਾ ਹੈ, ਔਰ ਉਹਨਾਂ ਨੇ ਜਾ ਕੇ ਜਿਹੜਾ ਉਹ ਸਬੂਤ ਦਿੱਤੇ ਗਏ ਨੇ। ਲੇਕਿਨ ਹੁਣ ਇਹ ਹੈ ਕਿ ਵੀ ਔਰ ਥਾਣੇ 'ਤੇ ਕਬਜ਼ਾ ਕਰ ਲਿਆ, ਕਬਜ਼ਾ ਤਾਂ ਕਿਸੇ ਨੇ ਨਹੀਂ ਕੀਤਾ, ਉਹ ਤਾਂ ਜੇ ਵੈਸੇ ਵੀ ਪ੍ਰੋਟੈਸਟਰ ਕਈ ਵਾਰ ਹੁੰਦੇ ਨੇ, ਯੂਪੀ ਬਿਹਾਰ ਦੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ, ਉਹਦੇ ਤਾਂ ਥਾਣੇ ਦੇ ਅੰਦਰ ਉਹ ਪੁਲਿਸਿਆਂ ਨੂੰ, ਯੂਪੀ ਦੇ ਵਿੱਚ ਇੱਕ ਪੁਲਿਸ ਅਫਸਰ ਨੂੰ ਕੁੱਟ-ਕੁੱਟ ਕੇ ਮਾਰਿਆ ਥਾਣੇ ਦੇ ਅੰਦਰ ਉਹਨਾਂ ਨੇ। ਇੱਥੇ ਕਿਸੇ ਨੇ ਕਿਸੇ ਦੇ ਉੱਤੇ ਕੋਈ ਉਂਗਲ ਨਹੀਂ ਚੁੱਕੀ, ਉਹਨਾਂ ਨੇ ਸਤਿਕਾਰ ਨਾਲ ਜਾ ਕੇ ਪ੍ਰਕਾਸ਼ ਜ਼ਰੂਰ ਕੀਤਾ, ਰਹਿਰਾਸ ਵੀ ਕੀਤਾ ਸ਼ਾਮ ਨੂੰ, ਔਰ ਜਦੋਂ ਗੱਲਬਾਤ ਹੋਈ ਪੀਸਫੁਲੀ ਕਿਸੇ ਦੇ 'ਚ, ਹਾਂ ਰਸਤੇ ਦੇ ਵਿੱਚ ਬੈਰੀਕੇਡ ਜ਼ਰੂਰ ਉਹਨਾਂ ਨੇ ਹਟਾਏ। ਉਹ ਬੈਰੀਕੇਡ ਜਦੋਂ ਕਿਸਾਨ ਮੋਰਚਾ ਜਿਹੜੇ ਅੱਜ ਇਹ ਕਹਿ ਰਹੇ ਨੇ ਕਿ ਜੀ ਇਹ ਵਾਇਲੈਂਟ ਹੋ ਰਿਹਾ ਹੈ, ਤਾਂ ਕਿਸਾਨ ਮੋਰਚੇ ਵਾਂਗ ਪੀਸਫੁਲ ਹੋਣਾ ਚਾਹੀਦਾ ਸੀ। ਕਿਸਾਨ ਮੋਰਚਾ ਭੁੱਲ ਗਿਆ ਲੋਕਾਂ ਨੂੰ ਕਿ ਭਾਈ ਉਹ ਸ਼ੰਭੂ ਤੋਂ ਸਿੰਘੂ ਤੱਕ ਕਿਵੇਂ ਗਏ ਸੀ, ਕਿਵੇਂ ਉਹਨਾਂ ਨੇ ਰੁਕਾਵਟਾਂ ਦੂਰ ਕੀਤੀਆਂ, ਕਿਵੇਂ ਵਾਟਰ ਕੈਨਨਸ, ਲਾਠੀ ਚਾਰਜ ਦੇ ਬਾਵਜੂਦ, ਜੇ ਉੱਥੇ ਉਹਨਾਂ ਨੇ ਵਾਟਰ ਕੈਨਨ ਛੱਡਤੀਆਂ ਸੀ ਜਾਂ ਲਾਠੀ ਚਾਰਜ, ਤਾਂ ਉਹਨਾਂ ਨੂੰ ਰੋਕ ਸਕੇ ਸੀ ਜਾਣ ਤੋਂ। ਉਹਨੂੰ ਕਹੀ ਜਾ ਜੀ ਉਹ ਸ਼ਾਂਤ ਬਈ। ਹੁਣ ਉੱਥੇ ਵੀ ਉਹਨਾਂ ਨੇ, ਉਹ ਤੁਹਾਨੂੰ ਜਦੋਂ ਤੁਸੀਂ ਪ੍ਰੋਟੈਸਟ ਦੇ ਉੱਤੇ ਹੁੰਦੇ ਹੋ ਫਿਰ ਤੁਸੀਂ ਆਪਣੀ ਡੈਸਟੀਨੇਸ਼ਨ ਤੇ ਜਾਣਾ ਹੁੰਦਾ, ਲੇਕਿਨ ਇਸ ਸਾਰੇ ਦੇ ਬਾਵਜੂਦ ਜੇ ਇੰਨਾ ਚੀਕ ਚਿਹਾੜ ਹੈ, ਜ਼ਾਹਰ ਹੈ ਇੱਕ ਤਾਂ ਉਹ ਬਹਾਨਾ ਤਲਾਸ਼ ਹੀ ਰਹੇ ਸੀ, ਉਹਨਾਂ ਨੂੰ ਮਿਲ ਗਿਆ, ਦੂਸਰਾ ਅੰਮ੍ਰਿਤਪਾਲ ਸਿੰਘ ਨੂੰ ਵਿਲੀਫਾਈ ਕਰਨ ਦਾ ਵੀ ਮੌਕਾ ਮਿਲ ਗਿਆ। ਪਰ ਇਸ ਤੋਂ ਵੀ ਅਬਵ ਜੋ ਕਿ ਸੈਂਟਰ ਏਜੰਸੀਆਂ ਚਾਹੁੰਦੀਆਂ ਨੇ ਕਿ ਜੋ ਕੰਮ ਪੰਜਾਬ ਪੁਲਿਸ ਤੋਂ ਇਹਨਾਂ ਨੇ ਬੁੱਚੜ, ਬਿਆੰਤੇ ਔਰ KP ਗਿੱਲ ਦੇ ਵੇਲੇ ਲਿਆ, ਉਹ ਹੁਣ ਉੱਥੇ ਮੌਕੇ ਦੇ SSP ਜਾਂ SP ਨੇ, ਜਾਂ ਜੇ ਉੱਤੋਂ ਉਹਨਾਂ ਨੇ ਆਰਡਰ ਲਏ, ਉਹਨਾਂ ਨੇ ਕਿਉਂ ਨਹੀਂ ਕੀਤਾ। ਹਾਲਾਂ ਕੱਲ ਇੱਕ ਸਿੰਘ ਕਹਿਣ ਲੱਗਾ, ਕਹਿੰਦਾ ਜੀ ਰਵਨੀਤ ਬਿੱਟੂ ਉਹਦਾ ਬੁੱਚੜ ਬਿਆੰਤੇ ਦਾ ਉਹ ਬਹੁਤ ਕਰ ਰਿਹਾ। ਮੈਂ ਕਿਹਾ ਜੀ ਹੁਣ ਹੋ ਸਕਦਾ ਉਹਦਾ ਆਪਣੇ ਦਾਦੇ ਨੂੰ ਮਿਲਣ ਨੂੰ ਜੀ ਕਰਦਾ, ਮੈਨੂੰ ਜਦੋਂ ਬੰਦਾ ਇਸ ਰਸਤੇ ਤੇ ਪੈਂਦਾ, ਹੋਰ ਤਾਂ ਕੀ ਕਹਾਂ। ਮੈਂ ਕਿਹਾ ਜੀ ਅਸੀਂ ਕਿਸੇ ਹਿੰਸਾ ਦੇ ਹੱਕ 'ਚ ਨਹੀਂ ਹੈ, ਪਰ ਜੇ ਕਿਸੇ ਨੂੰ ਕੋਈ ਹੋਣੀ ਆਵਾਜ਼ਾਂ ਮਾਰਦੀ ਹੋਏ ਤੇ ਉਹ ਕਹੇ ਜਿਵੇਂ ਮੈਂ ਦਾਦੇ ਨੂੰ ਮਿਲਣਾ, ਤੇ ਫਿਰ ਤੁਸੀਂ ਕਰ ਕੀ ਸਕਦੇ ਹੋ। ਤੁਸੀਂ ਉਸ ਪਾਸੇ ਜਦੋਂ ਪੁਸ਼ ਕਰ ਰਹੇ ਹੋ। ਔਰ ਇਹ ਗੱਲ ਜਿਹੜੀ ਮੈਂ ਕਹੀ ਹੈ ਕਿ ਭਾਈ ਇਹ ਉਹਨਾਂ ਨੂੰ ਲੱਗਦਾ ਹੈ ਵੀ ਖੂਨ ਖਰਾਬਾ ਕਿਉਂ ਨਹੀਂ ਹੋਇਆ, ਔਰ ਇਸ ਸਾਰੇ ਦੇ ਉੱਤੇ ਈਵਨ ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਡੀਟੇਲ ਸਟੇਟਮੈਂਟ ਵੀ ਹੈ, ਔਰ ਉਹਨਾਂ ਨੇ ਕਿਹਾ ਕਿ ਅਜਨਾਲਾ ਐਪੀਸੋਡ ਵਿੱਚ ਕਿਸੇ ਤਰ੍ਹਾਂ ਦੀ ਗੋਲੀ, ਖੂਨ ਖਰਾਬਾ ਨਾ ਹੋਣ ਕਰਕੇ BJP, RSS, ਕਾਂਗਰਸ, ਬਾਦਲ ਦਲ ਗੈਰ ਦਲੀਲ ਢੰਗ ਨਾਲ ਮੁੱਖ ਮੰਤਰੀ ਤੇ DGP ਤੋਂ ਅਸਤੀਫਾ ਮੰਗ ਰਹੇ। ਹੁਣ ਉਹ ਕਹਿ ਰਹੇ ਨੇ ਕਿ ਜੀ ਦੇਖੋ ਕਾਰਵਾਈ ਨਹੀਂ ਕੀਤੀ, ਚੀਫ ਮਿਨਿਸਟਰ ਅਸਤੀਫਾ ਦੇ ਔਰ DGP ਦੇ। ਔਰ ਮੈਂ ਸਮਝਦਾ ਵੀ ਇਹ ਚੰਗੀ ਗੱਲ ਹੈ ਕਿ ਜਿਹੜਾ ਕਿਸੇ ਦਾ ਠੀਕ ਕੰਮ ਹੁੰਦਾ ਹੈ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਔਰ ਮਾਨ ਸਾਹਿਬ ਨੇ ਬਿਲਕੁਲ
ਉਹਨਾਂ ਨੇ ਕਿਹਾ ਕਿ ਜੇਕਰ ਬਾਦਲ ਦੀ ਸਰਕਾਰ ਹੁੰਦੀ ਤਾਂ ਗੋਲੀ ਵੀ ਚੱਲਣੀ ਸੀ ਤੇ ਖੂਨ ਖਰਾਬਾ ਵੀ ਹੋਣਾ ਸੀ। ਜੇ ਕਾਂਗਰਸ ਦੀ ਵੀ ਹੁੰਦੀ, ਉਹ ਜਿਹੜਾ ਥਰਡ ਰੇਟ ਕਪਤਾਨ ਝੋਟਾ ਉਹ ਬਿਆਨਬਾਜ਼ੀਆਂ ਕਰ ਰਿਹਾ ਹੈ, ਮੈਨੂੰ ਦਿਓ 10 ਮਿੰਟ 'ਚ ਅਸੀਂ ਬੰਦੇ ਬਣਾ ਦਿਓ। ਮਜੀਠਾ ਕਹਿੰਦਾ ਜੇ ਇਹਨਾਂ ਤੋਂ ਨਹੀਂ ਹੁੰਦਾ, ਉਹ ਤੁਸੀਂ ਤਾਂ ਲੱਭਣਾ ਨਹੀਂ ਹੈ ਕਿਤੇ ਵੀ। ਇਹ ਤਾਂ ਉਹ ਜਿਹੜਾ ਜਿਸ ਕਿਸਮ ਦਾ ਇਹਨਾਂ ਦਾ ਵਰਤਾਰਾ, ਔਰ ਮਾਨ ਸਾਹਿਬ ਨੇ ਠੀਕ ਕਿਹਾ ਕਿ ਭਾਈ ਇਹ ਜਿਹੜੇ ਉਹਨਾਂ ਨੇ ਕਿਹਾ ਵੀ ਜੋ ਤਣਾਅ ਬਣਿਆ ਪੁਲਿਸ ਦੇ ਨਾਲ, ਔਰ ਜੇ ਉਹਦੇ 'ਚ ਕੋਈ ਨਹੀਂ ਖੂਨ ਖਰਾਬਾ ਹੋਇਆ ਤਾਂ ਉਹਦੇ 'ਚ ਪੁਲਿਸ ਨੇ ਬੜੀ ਜ਼ਿੰਮੇਵਾਰੀ ਔਰ ਸੰਜਮ ਵਰਤਿਆ। ਲੇਕਿਨ ਜੇ ਅੱਜ ਇਸ ਕਿਸਮ ਦਾ ਜਿਹੜਾ ਕਾਵਾਂ ਰੌਲੀ ਪਾਈ ਜਾ ਰਹੀ ਹੈ ਇਹਨਾਂ ਸਾਰਿਆਂ ਵੱਲੋਂ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਖੂਨ ਖਰਾਬਾ ਕਰਵਾਉਣ ਤੇ ਸਿੱਖਾਂ ਉੱਤੇ ਗੋਲੀ ਚਲਾਉਣ 'ਚ ਖੁਸ਼ੀ ਮਹਿਸੂਸ ਕਰਦੀਆਂ ਨੇ, ਉਹਨਾਂ ਨੇ ਕਿਹਾ ਕਿ ਭਾਈ ਇਹ ਸੰਭਵ ਨਹੀਂ ਹੋਇਆ, ਪਰ ਹਟੇ ਨਹੀਂ ਹੈ ਇਸ ਤੋਂ ਬਾਅਦ। ਹੁਣ ACG ਆਫਟਰ ਅਜਨਾਲਾ ਕਲੈਸ਼ ਪੁਲਿਸ ਲਰਨ ਗੱਤਕਾ, ਇਹ ਮੁਕਤਸਰ ਦੀ ਖਬਰ ਹੈ। ਇੱਕ ਨਿਹੰਗ ਨੌਜਵਾਨ ਤੋਂ ਪੁਲਿਸੀਏ 4-6 ਖੜੇ ਨੇ, ਹੁਣ ਗੱਤਕਾ ਸਿੱਖ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਲੜਾਈ ਮੈਦਾਨ 'ਚ ਹੋਣੀ ਹੈ, ਔਰ ਇਹ ਜਿਹੜਾ ਗੱਤਕਾ ਸਿੱਖਣ ਦੀ ਖਬਰ ਹੈ। ਔਰ ਨਾਲ ਦੀ ਨਾਲ ਇਹ ਹੋਇਆ ਜੀ ਅਜਨਾਲਾ ਕਾਂਡ ਨੂੰ ਲੈ ਕੇ ਕੇਂਦਰ ਵੱਲੋਂ ਪੰਜਾਬ ਪੁਲਿਸ ਤੇ IB ਤੋਂ ਰਿਪੋਰਟ ਤਲਬ। ਉਸੇ ਦਿਨ ਹੀ ਨੈਕਸਟ ਡੇ ਉਹਨਾਂ ਨੇ ਸੈਂਟਰ ਹੋਮ ਮਿਨਿਸਟਰੀ ਨੇ ਕਿਹਾ ਪੰਜਾਬ ਦੇ ਇੰਟੈਲੀਜੈਂਸ ਬਿਊਰੋ ਔਰ ਪੁਲਿਸ ਨੂੰ ਕਿ ਭਾਈ ਇਹ ਜਿਹੜੀ ਹੈ ਇਸ ਦੀ ਫੌਰਨ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਏ। ਉਹਨਾਂ ਨੇ ਕਿਹਾ ਜੀ ਇਹ ਕਿਵੇਂ ਹੋ ਗਿਆ ਕਿ ਹਥਿਆਰਾਂ ਨਾਲ ਲੈਸ ਲੋਕਾਂ ਵੱਲੋਂ ਪੁਲਿਸ ਅਧਿਕਾਰੀਆਂ ਤੇ ਹਮਲਾ ਕੀਤਾ ਗਿਆ, ਔਰ ਇਹ ਉਹਨਾਂ ਨੇ ਕਿਹਾ ਕਿ ਇਹ ਦੱਸਿਆ ਜਾਏ ਕਿ ਹਿੰਸਕ ਘਟਨਾ ਦੇ ਕੀ ਕਾਰਨ ਸਨ। ਅੰਮ੍ਰਿਤਪਾਲ ਸਿੰਘ ਦੇ ਐਲਾਨ ਤੇ ਕਿੰਨੇ ਅਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਸਮਰਥਕ ਪਹੁੰਚ, ਹੁਣੇ ਲਿਸਟਾਂ ਬਣੀਆਂ ਹੋਈਆਂ, ਔਰ ਜਿਹੜਾ ਅਨਲੀਸ਼ ਇਹਨਾਂ ਨੇ ਆਲਰੇਡੀ ਕਰ ਦਿੱਤਾ ਹੋਇਆ ਹੈ ਆਪਰੇਸ਼ਨ ਜੈਨੋਸਾਈਡ 2, ਇਹ ਉਹਦੇ ਥੱਲੇ ਆ, ਲਿਸਟਾਂ ਆਲਰੇਡੀ ਬਣ ਰਹੀਆਂ ਨੇ। ਔਰ ਉਹਨਾਂ ਨੇ ਕਿਹਾ ਜੀ ਇਹ ਦੱਸਿਆ ਜਾਏ ਵੀ ਕਿਹੜੇ-ਕਿਹੜੇ ਲੋਕ ਕਿੱਥੋਂ ਪਹੁੰਚੇ, ਔਰ ਕਿਹਨਾਂ ਦੀ ਅਗਵਾਈ 'ਚ ਘਟਨਾ ਵਾਪਰੀ, ਕਿਸ ਜ਼ਿਲ੍ਹੇ ਤੋਂ ਗਰਮ ਖਿਆਲੀ ਪਹੁੰਚੇ ਹੋਏ ਸਨ, ਕੀ ਵਿਦੇਸ਼ੀ ਗਰਮ ਖਿਆਲੀਆਂ ਦਾ ਪ੍ਰਦਰਸ਼ਨ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਗੁੱਟ ਨੂੰ ਸਮਰਥਨ ਮਿਲਿਆ, ਤੇ ਜੇਕਰ ਹਾਂ ਤੇ ਉਹ ਕਿਹੜੀਆਂ ਜਿੱਥੇ ਬਾਹਰਲੀਆਂ ਨੂੰ ਵੀ ਜਿਹੜਾ ਉਹ ਦਹਿਸ਼ਤਗਰਦ ਬਣਾਉਣਾ ਚਾਹੁੰਦੇ ਨੇ ਕਿ ਭਾਈ ਉਹਦੇ ਫੋਨ ਟੈਪ ਕਰਨਗੇ ਕਿ ਕਿਹਨਾਂ ਨੂੰ ਕੀ ਕੀਤਾ ਹੈ। ਔਰ ਉਹਨਾਂ ਨੇ ਕਿਹਾ ਜੀ ਪੰਜਾਬ ਪੁਲਿਸ ਦੀ ਕੀ ਯੋਜਨਾ ਸੀ, ਔਰ ਇਸੇ ਤਰ੍ਹਾਂ ਇਹੀ ਨਹੀਂ, ਉਹਨਾਂ ਇਸ ਤੋਂ ਇਲਾਵਾ ਕੇਂਦਰ ਨੇ ਬੰਦੀ ਸਿੱਖਾਂ ਦੇ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦਾ ਮੋਹਾਲੀ ਜੋ ਧਰਨਾ ਲੱਗਾ ਹੈ ਉਸ ਬਾਰੇ ਵੀ ਰਿਪੋਰਟ ਮੰਗੀ ਹੈ, ਜਿਸ ਪੁੱਛਿਆ ਗਿਆ ਕਿ ਹੁਣ ਇਸ ਦੀ ਹਾਲਤ ਕੀ ਹੈ, ਹਾਲਾਤ ਹਿੰਸਕ ਹੋਣ ਤੇ ਪੰਜਾਬ ਪੁਲਿਸ ਵੱਲੋਂ ਕੀ ਪ੍ਰਬੰਧ। ਸੋ ਉਹਨਾਂ ਨੇ ਦੇਖੋ ਇਹ ਜਿਹੜਾ ਏਜੰਸੀਆਂ ਦੀ ਖੇਡ ਹੁੰਦੀ ਹੈ, ਇੱਕ ਪਾਸੇ ਤਾਂ ਜਿਸ ਢੰਗ ਨਾਲ ਨੈਸ਼ਨਲ ਮੀਡੀਆ ਔਰ ਸੋਸ਼ਲ ਮੀਡੀਆ ਤੇ ਉਹਨਾਂ ਨੇ ਬਦਨਾਮੀ ਕੀਤੀ ਹੈ ਸਮੁੱਚੀ ਸਿੱਖ ਕੌਮ ਦੀ, ਔਰ ਬਹੁਤ ਸਾਰੇ ਸਿੱਖ ਵੀ ਕਨਫਿਊਜ਼ਡ ਹਾਲਤ 'ਚ ਨਜ਼ਰ ਆਏ, ਚੰਗੇ ਭਲੇ। ਉਹਦੇ ਦੂਸਰਾ, ਪੰਜਾਬ ਦੇ ਵਿੱਚ ਆਲਰੇਡੀ ਗਵਰਨਰ ਨੇ ਬਜਟ ਸੈਸ਼ਨ ਸੱਦਣ ਤੋਂ ਨਾ ਕਰ ਦਿੱਤੀ। ਹੁਣ ਕੇਜਰੀਵਾਲ ਪਾਰਟੀ ਸੁਪਰੀਮ ਕੋਰਟ 'ਚ ਗਈ ਹੈ ਕਿ ਜੀ ਇਸ ਦੇ ਉੱਤੇ ਹੀਅਰਿੰਗ ਹੋਏ, ਪਰ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ ਆਲਰੇਡੀ ਇੰਨਾ ਰੌਲਾ ਪਵਾ ਕੇ ਵੀ ਕਿ ਦੇਖੋ ਜੀ ਇਹਨਾਂ ਤੋਂ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸੰਭਾਲੀ ਜਾ ਰਹੀ, ਇਸ ਲਈ ਅਸੀਂ ਗਵਰਨਰ ਰੂਲ ਲਾ ਰਹੇ। ਔਰ ਨਾਲ ਦੀ ਨਾਲ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਵੀ ਕੋਈ ਨਾ ਕੋਈ ਇੰਟਰਵਿਊਰ ਭੇਜਿਆ ਹੁੰਦਾ ਹੈ, ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਆਪਣੇ ਆਪ ਨੂੰ ਇੰਡੀਅਨ ਸਮਝਦੇ ਹੋ। ਉਹਨੇ ਇੰਟਰਵਿਊ ਤਾਂ ਬੜਾ ਬ੍ਰਿਲੀਅੰਟ ਸੀ, ਲੇਕਿਨ ਉਹਨਾਂ ਨੇ ਆਪਣੀ ਗੱਲ ਕਹਿਣੀ ਹੁੰਦੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਮੈਂ ਇੰਡੀਅਨ ਪਾਸਪੋਰਟ ਨੂੰ ਤਾਂ ਇੱਕ ਡਾਕੂਮੈਂਟ ਸਮਝਦਾ ਟਰੈਵਲ ਕਰਨ ਲਈ, ਪਰ ਮੇਰੀ ਜਿਹੜੀ ਫਸਟ ਲਾਇਲਟੀ ਮੇਰੀ ਐਥਨੀਸਿਟੀ ਪੰਜਾਬੀ ਹੈ, ਕੌਮ ਮੇਰੀ ਸਿੱਖ ਹੈ। ਹੁਣ ਇਹਨੂੰ ਆਧਾਰ ਬਣਾ ਕੇ ਕਿ ਬੀਜੇਪੀ ਔਰ ਦੂਜੀ ਕਹਿ ਰਹੀ ਹੈ ਕਿ ਜੇ ਅੰਮ੍ਰਿਤਪਾਲ ਸਿੰਘ ਇਜ਼ ਨਾਟ ਐਨ ਇੰਡੀਅਨ ਤੇ ਫਿਰ ਉਹ ਛੱਡ ਜਾਏ ਭਾਰਤ ਨੂੰ, ਹੈ ਨਾ। ਉਹ ਪ੍ਰਨੀਤ ਕੌਰ ਦੇ ਨਾਂ ਤੇ ਵੀ ਲਾਇਆ ਹੋਇਆ ਜੀ, ਉਹਨੇ ਕਿਹਾ ਕਿ ਵੀ ਜੇ ਇਹ ਨਹੀਂ ਹੈ ਇੰਡੀਅਨ ਤਾਂ ਫਿਰ ਇੰਡੀਆ 'ਚ ਇੱਥੇ ਕੀ ਕੰਮ ਹੈ, ਫਿਰ ਜਾਏ ਜਿੱਥੇ ਜਾਣਾ ਹੈ। ਔਰ ਭਗਵੰਤ ਮਾਨ ਉਹ ਆਪਣੀਆਂ ਜਬਲੀਆਂ ਮਾਰ ਰਿਹਾ, ਖਾਲਿਸਤਾਨੀਆਂ ਨੂੰ ਪਾਕਿਸਤਾਨੀਆਂ ਤੋਂ ਆਉਂਦੀ ਹੈ ਫੰਡਿੰਗ। ਇਹਦਾ ਜਵਾਬ ਦਿੱਤਾ ਅੰਮ੍ਰਿਤਪਾਲ ਨੇ, ਉਹ ਠੀਕ ਦਿੱਤਾ। ਉਹਨਾਂ ਨੇ ਕਿਹਾ ਜੀ ਚਲੋ ਤੁਸੀਂ ਕਹਿੰਦੇ ਆਉਂਦੇ, ਉਹਦਾ ਕੋਈ ਸਬੂਤ ਵੀ ਹੋਣਾ ਚਾਹੀਦਾ। ਤੇ ਜੇ ਮੈਂ ਇਹ ਕਹਿ ਦਿਆਂ ਕਿ ਚੀਫ ਮਿਨਿਸਟਰ ਇਹਨੂੰ ਭਗਵੰਤ ਮਾਨ ਨੂੰ ਨਾਗਪੁਰ RSS ਤੋਂ ਫੰਡਿੰਗ ਆਉਂਦੀ ਹੈ, ਫਿਰ ਕੀ ਹੋਊਗਾ? ਕਹਿੰਦਾ ਵੀ ਜਾਂ ਤੁਸੀਂ ਸਬੂਤ ਦਿਓ ਤਾਂ ਮੈਂ ਕਹਿੰਦਾ ਵੀ ਤੂੰ ਜੋ ਬੋਲ ਰਿਹਾ ਉਹ RSS ਦੇ ਕਹਿਣ ਤੇ ਬੋਲ ਰਹੇ। ਸੋ ਅਸੀਂ ਸਮਝਦੇ ਹਾਂ ਕਿ ਬਈ ਇਹ ਸਾਰੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਬਹੁਤ ਸੰਭਲਣ ਦੀ ਲੋੜ ਹੈ। ਅਸੀਂ ਡਿਸਕਸ ਵੀ ਕਰਾਂਗੇ ਕਿ ਸਾਨੂੰ ਆਪਣੇ ਐਂਡ ਤੋਂ ਵੀ ਜਿਹੜਾ ਉਹ ਵਿਉਂਤਬੰਦੀ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ, ਕਿਉਂਕਿ ਏਜੰਸੀਆਂ ਦਾ ਘੇਰਾ ਟਾਈਟ ਹੁੰਦਾ ਜਾ ਰਿਹਾ ਹੈ। ਸਾਰੇ ਫਰੰਟ ਉਹਨਾਂ ਦੇ ਉੱਤੇ ਉਹਨਾਂ ਦਾ ਕੰਮ ਚੱਲ ਰਿਹਾ,
ਔਰ ਇਹ ਕੋਈ ਵੀ ਰੁਖ ਜਿਹੜਾ ਉਹ ਅਖਤਿਆਰ ਕਰ ਸਕਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦਾ ਜਿਹੜੇ ਲਾਈਵ ਚੈਟ ਤੇ ਆਏ ਨੇ, ਅੱਜ ਤੇ ਪੂਰੀ ਝੜੀ ਲੱਗੀ ਹੋਈ ਹੈ ਮੀਂਹ ਵਾਂਗ ਜਿਹੜੇ ਮੈਸੇਜ ਦੀ ਫਰਾਟੇ ਲੱਗੇ ਹੋਏ ਨੇ। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੋ ਲਾਈਵ ਚੈਟ ਕਰ ਰਹੇ ਨੇ ਸਾਡੇ ਲਾਈਵ ਪ੍ਰੋਗਰਾਮ ਤੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।